ਤੇ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਇੱਕ ਪਾਸੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਮੋਦੀ ਅਮਰੀਕਾ ਨੂੰ ਸਿੱਧੀਆਂ ਅੱਖਾਂ ਦਿਖਾ ਲਿਆ। ਅੱਜ ਮੋਦੀ ਹੁਣੀ ਪਹੁੰਚੇ ਹੋਏ ਆ ਰਸ਼ੀਆ ਦੇ ਵਿੱਚ, ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਜੱਫੀਆਂ ਪਾ ਰਹੇ ਆ। ਦੂਜੇ ਪਾਸੇ ਆਮ ਜਿਹੜੇ ਭਾਰਤੀ ਲੋਕ ਆ ਉਹ ਕਿਸ ਤਰ੍ਹਾਂ 50-50 ਹਜ਼ਾਰ ਡਾਲਰ ਦੇ ਕੇ ਆਪਣੀ ਲਾਈਫ ਨੂੰ ਖਤਰੇ 'ਚ ਪਾ ਕੇ ਜੰਗਲਾਂ ਰਾਹੀਂ ਸਮੁੰਦਰ ਦੇ ਰਾਹੀਂ ਤਰ ਕੇ ਤੇ ਬਾਰਡਰ ਕ੍ਰਾਸ ਕਰਕੇ ਅਮਰੀਕਾ ਪਹੁੰਚਦੇ ਆ। CNN ਨੇ ਬਹੁਤ ਵੱਡੀ ਰਿਪੋਰਟ ਛਾਪੀ ਹੈਗੀ ਆ। ਪਹਿਲਾਂ ਆਪਾਂ ਬ੍ਰਿਕਸ ਦੀ ਜੇ ਗੱਲਬਾਤ ਕਰ ਲਈਏ, ਜੀ ਇੱਕ ਪਾਸੇ ਤਾਂ ਅਮਰੀਕਾ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਅੱਤਵਾਦੀ ਡਿਕਲੇਅਰ ਕੀਤਾ ਹੋਇਆ ਆ ਵੀ ਇਹ ਆ ਵੀ ਇਹਨੂੰ ਕਿਤੇ ਵੀ ਫੜ ਲਓ, ਕਿਸੇ ਵੀ ਮੁਲਕ 'ਚ ਜਾਂਦਾ ਆ। ਦੂਸਰੇ ਨੰਬਰ ਤੇ ਜਿੰਨੀਆਂ ਵੀ ਕੰਪਨੀਆਂ ਦੁਨੀਆ ਦੀਆਂ ਕੋਈ ਵੀ ਜਿਹੜੀਆਂ ਉਹਨਾਂ ਦੇ ਨਾਲ ਡੀਲਿੰਗ ਕਰਦੀਆਂ ਉਹਨਾਂ ਤੇ ਸੈਂਕਸ਼ਨਸ ਲਾਈਆਂ ਗਈਆਂ ਆ। ਤੇ ਮੋਦੀ ਹੁਣੀ ਇੱਥੇ ਆ ਕੇ ਬਾਈਡਨ ਉਹਨਾਂ ਨਾਲ ਵੀ ਜੱਫੀਆਂ ਪਾਈ ਜਾਂਦੇ ਸੀ ਤੇ ਹੁਣ ਰਸ਼ੀਆ ਦੇ ਨਾਲ ਵੀ। ਹੁਣ ਬ੍ਰਿਕਸ ਨੂੰ ਲੈ ਕੇ ਆਪਣੀ ਕਰੰਸੀ ਜਿਹੜੀ ਆ ਉਹ ਸੈਪਰੇਟ ਸ਼ੁਰੂ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ। ਤੇ ਅਮਰੀਕਾ ਵਾਸਤੇ ਜਿਹੜੇ ਭਾਰਤੀ ਆ ਜਿਹੜੇ ਮੋਦੀ ਮੋਦੀ ਕਰਦੇ ਰਹਿੰਦੇ ਆ, ਉਹ ਹੁਣ ਪ੍ਰਾਈਮ ਮਿਨਿਸਟਰ ਮੋਦੀ ਨਾਲ ਖੜਨਗੇ ਜਾਂ ਆਪਣੇ ਮੁਲਕ ਅਮਰੀਕਾ ਦੇ ਨਾਲ ਖੜਨਗੇ। ਸਿਕਸ ਆਫ ਅਮਰੀਕਾ ਕਰਕੇ ਇੱਕ ਟੁੱਟੀ ਜਿਹੀ ਜਥੇਬੰਦੀ ਆ, ਉਹ ਵੀ ਜਦੋਂ ਕੋਈ ਮੋਦੀ ਦਾ ਬਿਆਨ ਆਉਂਦਾ ਉਹ ਬੜੇ ਟੱਪ ਟੱਪ ਕੇ ਉਹਦੇ ਹੱਕ 'ਚ ਬਿਆਨ ਕਰਦੇ ਆ। ਉਹਨਾਂ ਦਾ ਕੀ ਸਟੈਂਡ ਹੋਊਗਾ ਐਜ਼ ਏ ਅਮਰੀਕਨ ਸਿਟੀਜ਼ਨ, ਵੀ ਤੁਸੀਂ ਅਮਰੀਕਾ ਨਾਲ ਸਟੈਂਡ ਕਰੋਗੇ ਜਾਂ ਜਿਸ ਬੰਦੇ ਨੂੰ ਵਾਂਟਡ ਡਿਕਲੇਅਰ ਕੀਤਾ ਗਿਆ ਅਮਰੀਕਾ ਵੱਲੋਂ ਉਹਨੂੰ ਜਿਹੜਾ ਮੋਦੀ ਜੱਫੀਆਂ ਪਾਉਂਦਾ ਉਹਦੇ ਨਾਲ ਜਿਹੜਾ ਸਟੈਂਡ ਕਰੋਗੇ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਨੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਬ੍ਰਿਕਸ ਦੀ ਜੋ ਸਮਿਟ ਮੀਟਿੰਗ ਹੋਣ ਜਾ ਰਹੀ ਆ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜੀ ਸ਼ਾਂਤੀ ਆ ਉਹ ਯੂਕਰੇਨ ਦੇ ਵਿੱਚ ਲਿਆਉਣੀ ਚਾਹੀਦੀ ਆ ਤੇ ਅਸੀਂ ਪੂਰਾ ਜਿਹੜਾ ਆ ਕੋਸ਼ਿਸ਼ ਕਰ ਸਕਦੇ ਆ ਤੁਹਾਡੇ ਵਿੱਚ ਸ਼ਾਂਤੀ ਲਿਆਉਣ ਦੀ। ਰਸ਼ੀਆ ਇਸ ਟਾਈਮ 22 ਮੁਲਕਾਂ ਦੇ ਲੀਡਰ ਨੂੰ ਐਕਸਪੈਕਟ ਕਰ ਰਿਹਾ, ਜਿਨ੍ਹਾਂ ਦੇ ਵਿੱਚ ਚਾਈਨੀਜ਼ ਪ੍ਰੈਜ਼ੀਡੈਂਟ ਜੀ ਜਿਨਪਿੰਗ ਉਹ ਅੱਜ ਆਲਰੇਡੀ ਉੱਥੇ ਪਹੁੰਚ ਗਏ ਹੈਗੇ ਆ। ਜਿਹੜੇ ਕਿ ਇਸ ਤੋਂ ਬਿਨਾਂ ਇੰਡੀਆ ਵਾਲੇ ਤੇ ਜਿਹੜੇ ਬ੍ਰਿਕਸ ਦੇ ਵਿੱਚ ਸਾਊਥ ਅਫਰੀਕਾ ਵਾਲੇ ਜਿਹੜੇ ਮੁਲਕ ਹੈਗੇ ਆ, 45% ਪੋਪੂਲੇਸ਼ਨ ਦੁਨੀਆ ਦੀ ਇਹ ਮੁਲਕਾਂ ਦੇ ਅੰਡਰ ਆਊਗੀ ਜਿਹੜੇ ਬ੍ਰਿਕਸ ਦੇ ਅੰਡਰ ਆ, ਤੇ 35% ਜਿਹੜੀ ਗਲੋਬਲ ਇਕਨੋਮੀ ਹੋਊਗੀ। ਪੁਟਿਨ ਨੂੰ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੈ ਅਮਰੀਕਾ ਨੇ। ਸੋ ਜਦੋਂ ਕਿਸੇ ਨੂੰ ਵਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੋਵੇ ਤੇ ਉਹ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਜੱਫੀਆਂ ਪਾਵੇ ਤੇ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ। ਤੇ ਇਸ ਤੋਂ ਬਿਨਾਂ ਮੋਦੀ ਹੁਣਾਂ ਨੇ ਪੁਟਿਨ ਦਾ ਬੜਾ ਪੰਪ ਬੰਨਿਆ ਉੱਥੇ ਜਾ ਕੇ, ਕਹਿੰਦੇ ਭਈ ਸਾਡਾ ਜਿਹੜਾ ਰਿਲੇਸ਼ਨਸ਼ਿਪ ਆ ਬਹੁਤ ਵਧੀਆ ਆ, ਸਟਰੋਂਗ ਫਰੈਂਡਸ਼ਿਪ ਆ। ਇਹ ਮੈਂ ਆਪਣੇ ਕੋਲੋਂ ਨਹੀਂ ਸੁਣਾ ਰਿਹਾ, ਅੱਜ ਰਿਊਟਰਸ ਦੀ ਮੇਨ ਖਬਰ ਆ ਵੀ ਮੋਦੀ ਕਾਲਸ ਫॉर ਪੀਸ ਇਨ ਯੂਕਰੇਨ ਐਜ਼ ਹੀ ਮੀਟ ਪੁਟਿਨ ਐਟ ਬ੍ਰਿਕਸ ਸਮਿਟ। ਜਿਹੜੀ ਇਹ ਉਸ ਟਾਈਮ ਦੇ ਉੱਤੇ ਹੋ ਰਹੀ ਆ ਪੂਰੇ ਮੁਕਾਬਲੇ ਦੇ ਵਿੱਚ ਬ੍ਰਿਕਸ ਸਮਿਟ, ਜਿਸ ਟਾਈਮ ਦੇ ਉੱਤੇ ਗਲੋਬਲ ਫਾਈਨੈਂਸ ਚੀਫ ਜਿਹੜੇ ਆ ਉਹ ਵਾਸ਼ਿੰਗਟਨ ਦੇ ਵਿੱਚ ਇਕੱਠੇ ਹੋਏ ਹੈਗੇ ਆ। ਮਿਡਲ ਈਸਟ ਦੇ ਵਿੱਚ ਜੰਗ ਲੱਗੀ ਹੋਈ ਹੈਗੀ ਆ। ਸੋ ਇਹ ਸਾਰਾ ਕੁਝ ਜਿਹੜਾ ਇਕੱਠਾ ਹੀ ਜਿਹੜਾ ਚੱਲ ਰਿਹਾ। ਚਾਈਨਾ ਤੇ ਇੰਡੀਆ ਵਾਲੇ ਆਪਸ ਦੇ ਵਿੱਚ ਫਸੇ ਹੋਏ ਹੈਗੇ ਆ, ਪਰ ਦੋਨੋਂ ਹੀ ਮੁਲਕ ਜਿਹੜੇ ਆ ਰਸ਼ੀਆ ਤੋਂ ਆਇਲ ਬਾਈ ਕਰ ਰਹੇ ਹੈਗੇ ਆ। ਈਵਨ ਇਥੋਪੀਆ ਵਰਗੇ ਮੁਲਕ ਵੀ ਜਿਹੜੇ ਆ ਬ੍ਰਿਕਸ ਨੂੰ ਜੁਆਇਨ ਕਰ ਰਹੇ, ਜਦ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਥੀਓਪੀਅਨ ਲੋਕ ਅਮਰੀਕਾ 'ਚ ਐਂਟਰ ਕਰ ਰਹੇ ਆ। ਜਦੋਂ ਫਿਰ ਉਹ ਟਰੰਪ ਇਦਾਂ ਦੀ ਸਟੇਟਮੈਂਟ ਦਿੰਦਾ ਆ ਤੇ ਫਿਰ ਲੋਕ ਕਹਿੰਦੇ ਦੇਖੋ ਜੀ ਇਹਨੂੰ ਬੋਲਣਾ ਨਹੀਂ ਆਉਂਦਾ ਆ। ਤੇ ਇੱਥੋਂ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਮੁਲਕ ਅਮਰੀਕਾ ਦੇ ਅਗੇਂਸਟ ਜਿਹੜੇ ਮੁਲਕ ਦੀਆਂ ਸਰਕਾਰਾਂ ਕੰਮ ਕਰ ਰਹੀਆਂ, ਜੇ ਉਹਨਾਂ ਦੇ ਰੈਜ਼ੀਡੈਂਟ ਇਲੀਗਲੀ ਇੱਥੇ ਆਉਂਦੇ ਆ ਤੇ ਇਹ ਤਾਂ ਫਰਜ਼ ਤਾਂ ਬਣਦਾ ਨਾ ਅਮਰੀਕਾ ਦਾ ਉਹਨਾਂ ਦੀ ਵੈਟਿੰਗ ਹੋਵੇ, ਉਹਨਾਂ ਨੂੰ ਚੈੱਕ ਕਰਨ ਵੀ ਭਾਈ ਉਹ ਸੱਚਮੁੱਚ ਕੋਈ ਇੱਥੇ ਆ ਕੇ ਸ਼ਰਾਰਤਾਂ ਨਹੀਂ ਕਰ ਸਕਦੇ ਹੈਗੇ। ਸੋ ਬ੍ਰਿਕਸ ਦੇ ਵਿੱਚ ਪੁਟਿਨ ਹੋਣਾ ਨੇ ਇਸ ਮੀਟਿੰਗ 'ਚ ਸ਼ੇਖ ਮੁਹੰਮਦ ਤੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਉਹਨਾਂ ਦਾ ਵੀ ਜਿਹੜਾ ਧੰਨਵਾਦ ਕੀਤਾ ਹੈਗਾ। ਅਮਰੀਕਾ ਵਾਲੇ ਬਹੁਤ ਜ਼ਿਆਦਾ ਮਨੀ ਸਾਊਦੀ ਅਰੇਬੀਆ ਨੂੰ ਸੇਵ ਕਰਨ ਦੇ ਉੱਤੇ ਸਪੈਂਡ ਕਰਦੇ ਆ। ਇਹ ਆਪਾਂ ਦੇਖਦੇ ਹੀ ਹੈਗੇ ਆ। ਬ੍ਰਾਜ਼ੀਲੀਅਨ ਪ੍ਰੈਜ਼ੀਡੈਂਟ ਲੂਇਸ ਲੂਲਾ ਦਾ ਸਿਲਵਾ ਉਹਨੂੰ ਵੀ ਜਾਣਾ ਸੀ, ਪਰ ਉਹਨਾਂ ਨੇ ਆਪਣਾ ਜਿਹੜਾ ਟ੍ਰਿਪ ਉਹ ਕੈਂਸਲ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟ ਲੱਗੀ ਹੋਈ ਹੈਗੀ ਆ। ਸੋ ਬ੍ਰਿਕਸ ਜਿਹੜਾ ਆ ਉਹ ਗਲੋਬਲ GDP ਦਾ 37% ਦੇ ਕਰੀਬ ਕਹਿੰਦੇ ਹੋਊਗਾ ਜੇ ਉਹ ਇਹ ਸਾਰਾ ਕੁਝ ਉਹਨਾਂ ਦਾ ਕਾਮਯਾਬ ਹੋ ਜਾਂਦਾ ਹੈ। ਜੀ ਬਿਲਕੁਲ ਜੀ। ਸੋ ICC ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਦੁਆਰਾ ਇਸ ਦੇ ਵਾਰੰਟ ਜਾਰੀ ਨੇ ਪੁਤਿਨ ਦੇ, ਜਿੱਦਾਂ ਤੁਸੀਂ ਦੱਸਿਆ ਯੂਕਰੇਨ ਦੇ ਵਿੱਚ ਉੱਥੋਂ ਦੇ ਬੱਚਿਆਂ ਦੀ ਜਿਹੜੀ ਮੌਤ ਦੀ ਨੂੰ ਲੈ ਕੇ
ਉੱਥੇ ਮੋਦੀ ਵੀ ਪਹੁੰਚੇ, ਜਿੱਦਾਂ ਤੁਸੀਂ ਦੱਸਿਆ ਵੀ ਜੱਫੀਆਂ ਜਿਹੜਾ ਉਹ ਪਾ ਰਿਹਾ। ਇਹਨਾਂ ਨੂੰ ਸ਼ਾਇਦ ਇਹ ਆ ਵੀ ਇਸ ਤਰੀਕੇ ਦੇ ਨਾਲ ਜੇ ਆਪਾਂ ਇੱਕ ਪੈਰਲਲ ਡਾਲਰ ਦੇ ਪੈਰਲਲ ਜਿਹੜਾ ਉਹ ਕਰਾਂਗੇ ਤਾਂ ਪੂਰੀ ਜਿਹੜੀ ਇਹਨਾਂ ਦੀ ਬੱਲੇ ਬੱਲੇ ਜਿਹੜੀ ਹੋ ਜੂਗੀ। ਨੋ ਡਾਊਟ ਜਿਹੜੇ ਕਿਉਂਕਿ ਚੱਲਦੇ ਨੇ ਅਮਰੀਕਾ ਦੇ ਉਲਟ ਬਹੁਤ ਸਾਰੇ ਜਿੰਨੇ ਵੀ ਮੁਲਕ ਨੇ, ਉਹਨਾਂ 'ਚੋਂ ਬਹੁਤੇ ਜਿਹੜੇ ਮੁਲਕ ਆ ਉਹ ਅਮਰੀਕਾ ਦੇ ਉਲਟਾ ਉਹ ਚਾਹੁੰਦਾ ਉਹਨੂੰ ਚੜ੍ਹਾਈ ਜਿਹੜੀ ਉਹਨਾਂ ਦੀ ਦੇਖੀ ਨਹੀਂ ਜਾਂਦੀ ਉਹਨਾਂ ਦੇ ਕੋਲੋਂ ਇਸ ਪੂਰੇ ਮਾਮਲੇ ਦੇ ਵਿੱਚ। ਸੋ ਇਹ ਇੱਕ ਵੱਡੀ ਅਹਿਮ ਜਿਹੜੀ ਇੱਕ ਮੂਵਮੈਂਟ ਵੀ ਹੋਊਗੀ ਵੀ ਇਸ ਤੋਂ ਬਾਅਦ ਦੇ ਵਿੱਚ ਕੀ ਵਾਕਿਆ ਹੀ ਬ੍ਰਿਕ ਵਾਲੇ ਆਪਣਾ ਇੱਕ ਬੈਂਕ ਬਣਾ ਕੇ ਕਰਨ ਦੀ ਕੋਸ਼ਿਸ਼ ਕਰਨਗੇ। ਸਾਊਦੀ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਹਰਜੋਤ ਸਿੰਘ ਜੀ ਹੈਰਾਨੀ ਹੁੰਦੀ ਆ, ਇੱਧਰੋਂ ਡੀਲ ਕਰਦਾ ਆ ਪੂਰੀ। ਜਿਹੜਾ 9/11 ਦੇ ਵਿੱਚ ਹਮਲੇ ਕਰਨ ਵਾਲਿਆਂ ਦੇ ਵਿੱਚ ਜਿਹੜੇ ਲੋਕ ਆਏ ਸੀ ਉਹ ਆਏ ਵੀ ਉੱਧਰੋਂ। ਬਾਅਦ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਕੁਛ ਨਹੀਂ, ਜਿਹੜੇ ਪੀੜਤ ਪਰਿਵਾਰ ਸੀ ਉਹ ਧਿਰ ਬਣਾਉਣਾ ਚਾਹੁੰਦੇ ਸੀ। ਅਮਰੀਕਾ ਵੀ ਬਹੁਤ ਜਿਹੜਾ ਇਸ ਦੇ ਪ੍ਰਤੀ ਨਰਮ ਗੋਸ਼ਾ ਜਿਹੜਾ ਉਹ ਰਹਿੰਦਾ ਆ। ਇਹ ਵੀ ਜਿਹੜਾ ਕਿਤੇ ਸਮਝ ਨਹੀਂ ਆਉਂਦੀ। ਨਾਲੇ ਇਹਨਾਂ ਨੂੰ ਹਥਿਆਰ ਦਿੰਦਾ ਆ ਤੇ ਉਹ ਜਿਹੜੇ ਦੂਜੇ ਪਾਸੇ ਤੇਲ ਵੇਚਣ ਤੇ ਵਿਕਣ ਵਾਲੀ ਗੱਲ ਆ, ਮੁਹੰਮਦ ਬਿਨ ਸਲਮਾਨ ਵਾਲੀ ਜਿਹੜੀ ਗੱਲ ਆ, ਉਹ ਜਾ ਕੇ ਰੂਸ ਤੇ ਚਾਈਨਾ ਤੇ ਇੰਡੀਆ ਦੇ ਨਾਲ ਜਿਹੜਾ ਉਹ ਹੱਥ ਮਿਲਾਉਣ ਨੂੰ ਜਿਹੜਾ ਉਹ ਫਿਰਦਾ ਵੀ ਦੂਜੀ ਕਰੰਸੀ ਦੇ ਵਿੱਚ। ਸੋ ਇਹ ਵੀ ਇਸ ਪਾਸੇ ਵੱਲ ਨੂੰ ਵੀ ਜਿਹੜਾ ਇਸ ਟਾਈਮ ਦੇਖਣ ਦੀ ਜਿਹੜੀ ਜ਼ਰੂਰਤ ਆ। 2014 ਦੇ ਵਿੱਚ ਬ੍ਰਾਜ਼ੀਲ, ਚਾਈਨਾ, ਇੰਡੀਆ, ਸਾਊਥ ਅਫਰੀਕਾ ਨੇ UN ਦੇ ਉਸ ਜਨਰਲ ਅਸੈਂਬਲੀ ਰੈਜ਼ੋਲੂਸ਼ਨ ਦੇ ਮਤੇ ਦੇ ਉੱਤੇ ਵੋਟ ਪਾਉਣ ਤੋਂ ਨਾ ਕਰ ਦਿੱਤੀ ਸੀ, ਜਦ ਰੂਸ ਨੇ ਜਿਹੜਾ ਯੂਕਰੇਨ ਦਾ ਹਿੱਸਾ ਕ੍ਰੀਮੀਆ ਅਨੈਕਸ ਜਿਹੜਾ ਉਹ ਕੀਤਾ ਸੀ। ਇਹ ਚਾਰੇ ਹੀ ਉਹ ਮੁਲਕ ਨੇ ਤੇ ਪੰਜਵਾਂ ਰੂਸ ਆ, ਜਿਨ੍ਹਾਂ ਨੇ ਮਿਲ ਕੇ ਜਿਹੜਾ ਇਹ ਬ੍ਰਿਕ ਜਿਹੜੀ ਇੱਕ ਕਹਿ ਲਓ ਵੀ ਫਰੰਟ ਜਿਹੜਾ ਆ ਉਹ ਬਣਾਇਆ ਹੈਗਾ ਆ। ਹੁਣ ਬ੍ਰਿਕ ਪਲੱਸ ਦੇ ਵਿੱਚ ਤਕਰੀਬਨ 36 ਜਿਹੜੇ ਮੁਲਕ ਨੇ ਉਹ ਆ ਕੇ ਹਿੱਸਾ ਲੈਣ ਜਾ ਰਹੇ ਆ। UN ਦੇ ਸਕੱਤਰ ਜਨਰਲ ਨੂੰ ਵੀ ਜਿਹੜਾ ਉਹ ਸੱਦਿਆ ਗਿਆ ਸੀਗਾ, ਪਰ ਉਹ ਹਾਲ ਦੀ ਘੜੀ ਕਲੀਅਰ ਨਹੀਂ ਆ ਵੀ ਉਹ ਉੱਥੇ ਪਹੁੰਚਣਗੇ ਜਾਂ ਨਹੀਂ। ਚਾਈਨਾ, ਇੰਡੀਆ, ਈਰਾਨ ਇਹ ਜਿਹੜੇ ਮੁਲਕ ਆ ਉਹ ਜ਼ਰੂਰ ਇੱਥੇ ਬ੍ਰਿਕ ਦੇ ਲਈ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਕਿਸ ਤਰੀਕੇ ਦੇ ਨਾਲ ਇਹ ਪੂਰਾ ਮਾਮਲਾ ਬਣਦਾ ਆ।